ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਆਪ ਦੇ ਅਨਮੋਲ ਹੀਰਿਆਂ ਦੀ। ਮਜੀਠੀਆ ਦੇ ਦਾਅਵੇ ਨੇ, ਕਹਿੰਦੇ ਇਹਨਾਂ ਦੇ ਸਾਹ ਸੁਕਾਏ ਪਏ ਆ ਜੀ। ਦੇਖੋ, ਵਿਕਰਮ ਮਜੀਠੀਆ ਨੇ ਦੀਵਾਲੀ ਵਾਲੇ ਦਿਨ, ਦੀਵਾਲੀ ਵਾਲੇ ਸੰਬੰਧ ਦੇ ਵਿੱਚ ਇੱਕ ਫੋਟੋ ਨੂੰ ਟੈਗ ਕਰਕੇ ਖੜਾ ਕੀਤਾ ਸੀ ਮਾਮਲਾ। ਇਹ ਮਾਮਲਾ ਹੈਗਾ ਕਿ ਪੰਜਾਬ ਦੇ ਕੈਬਨਿਟ ਮੰਤਰੀ, ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੇਣ ਜਾਂਦੇ ਨੇ ਜੀ, ਤੇ ਉਹ ਬਕਾਇਦਾ ਇੱਕ ਤੈਅ ਸ਼ਡਿਊਲ ਜਿਵੇਂ ਹੁੰਦਾ ਕਿ ਸਾਰੇ ਮੰਤਰੀ ਹਾਜ਼ਰ ਹੋਣਗੇ ਜੀ, ਉਵੇਂ ਹੋਊਗਾ ਜੀ, ਉਵੇਂ ਇੱਕ ਸਾਂਝੀ ਫੋਟੋ ਹੁੰਦੀ ਹੈ। ਬੇਸ਼ੱਕ ਉਹਦੇ ਵਿੱਚ ਦੋ ਮਾਣਯੋਗ ਸਤਿਕਾਰਯੋਗ ਸਾਡੀਆਂ ਜਿਹੜੀਆਂ ਬੀਬੀਆਂ ਮੰਤਰੀ ਨੇ ਉਹ ਉਸ ਤਸਵੀਰ 'ਚ ਨਹੀਂ ਹੈਗੀਆਂ, ਜਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਉਸ ਤਸਵੀਰ 'ਚ ਨਹੀਂ ਹੈਗੇ, ਡਿਪਟੀ ਸਪੀਕਰ ਹੈਗੇ ਤੇ ਬਾਕੀ ਮੰਤਰੀ ਹੈਗੇ। ਸੋ ਜਿੰਨੇ ਮੰਤਰੀ ਉਸ ਫੋਟੋ 'ਚ ਮੌਜੂਦ ਨੇ ਉਹਨਾਂ ਦੀ ਤਸਵੀਰ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਫੋਟੋ ਟੈਗ ਕਰਕੇ ਇੱਕ ਵਧਾਈ ਦਿੰਦਿਆਂ ਕਿਹਾ ਸੀਗਾ ਕਿ ਨਾ ਅਨਮੋਲ ਹੀਰਿਆਂ 'ਚੋਂ ਇੱਕੋ ਜਿਹਾ ਕੋਲਾ ਵੀ ਹੈਗਾ ਜਿਹਦੀ ਕਰਤੂਤ ਜਾਣ ਕੇ ਤੁਸੀਂ ਹੱਥ ਮਿਲਾਉਣੋਂ ਵੀ ਝਿਜਕੋਗੇ ਉਹਦੇ ਨਾਲ। ਤੇ ਫਿਰ ਜਦੋਂ ਕੱਲ ਪ੍ਰੈਸ ਕਾਨਫਰੰਸ ਸੱਦੀ ਵਿਕਰਮ ਮਜੀਠੀਆ ਨੇ, ਤਦ ਸੱਤਾਧਾਰੀ ਧਿਰ ਨੂੰ ਵੀ, ਵਿਰੋਧੀ ਦਲਾਂ ਨੂੰ ਵੀ, ਮੀਡੀਆ ਨੂੰ ਵੀ, ਪੰਜਾਬ ਵਾਸੀਆਂ ਨੂੰ ਵੀ ਲੱਗਿਆ ਕਿ ਲੈ ਵੀ ਅੱਜ ਉਹ ਅਨਮੋਲ ਹੀਰੇ ਦਾ ਨਾਂ ਉਜਾਗਰ ਹੋ ਜਾਣਾ ਤੇ ਅੱਜ ਸਾਰਾ ਕਾਰਾ ਸਾਹਮਣੇ ਆ ਜਾਣਾ। ਪ੍ਰਵੀਨ ਜੀ, ਵਿਕਰਮ ਮਜੀਠੀਆ ਇੱਕ ਦਾਅਵਾ ਤਾਂ ਇਹ ਕਰਦੇ ਨੇ ਕਿ ਮੈਂ ਇੱਕ ਸਮਾਗਮ 'ਚ ਗਿਆ ਸੀ, ਸਮਾਜਿਕ ਸਮਾਗਮ ਸੀ, ਉੱਥੇ ਕੋਈ ਧਿਰ ਆਈ, ਉਹ ਕੋਈ ਵਿਅਕਤੀ ਆਏ ਤੇ ਮੈਨੂੰ ਕਹਿੰਦੇ ਜੀ ਆਹ ਦੇਖੋ ਜੀ, ਆਹ ਪੈਨ ਡਰਾਈਵ ਫੜੋ। ਕਹਿੰਦੇ ਮੈਂ ਕਿਹਾ ਐ ਨਹੀਂ ਫੜਦਾ, ਹੈ ਕੀ ਮੈਨੂੰ ਦੱਸੋ। ਕਹਿੰਦੇ ਉਹਨੇ ਥੋੜਾ ਜਿਹਾ ਕਲਿੱਪ ਮੈਨੂੰ ਆਪਣੇ ਫੋਨ ਤੇ ਵੀ ਦਿਖਾਇਆ ਤੇ ਫਿਰ ਪੈਨ ਡਰਾਈਵ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਨਾ, ਪਹਿਲਾਂ ਪੈਨ ਡਰਾਈਵ ਚਲਾ ਕੇ ਦਿਖਾਓਗੇ ਇਹਦੇ ਵਿੱਚ ਕੀ ਹੈ। ਕਹਿੰਦੇ ਫਿਰ ਉਹਨੇ ਕੰਪਿਊਟਰ ਦਾ ਪ੍ਰਬੰਧ ਕੀਤਾ, ਪੈਨ ਡਰਾਈਵ ਚਲਾ ਕੇ ਦਿਖਾਈ ਤੇ ਕਹਿੰਦੇ ਜੀ ਮੇਰੇ ਤੋਂ ਪੂਰੀ ਨਹੀਂ ਦੇਖ ਹੋਈ ਕਿ ਇਹੀ ਜੀ ਘਿਨਾਉਣੀ, ਇਹੀ ਜੀ ਸ਼ਰਮਸ਼ਾਰ, ਇਹੀ ਜੀ ਅਖਲਾਕ ਤੋਂ ਡਿੱਗੀ ਹੋਈ ਕਰਤੂਤ ਹੈ ਕਿ ਜਿਹਨੂੰ ਮੈਂ ਦੇਖ ਨਹੀਂ ਸਕਿਆ। ਤੇ ਪਰ ਉਹ ਕਹਿੰਦੇ ਇਸ ਤਸਵੀਰ 'ਚ ਉਹ ਵਿਅਕਤੀ ਸ਼ਾਮਲ ਹੈ ਤੇ ਸਰਕਾਰ ਨੂੰ ਬੇਨਤੀ ਹੈ, ਮਾਨ ਸਾਹਿਬ ਨੂੰ ਬੇਨਤੀ ਹੈ ਕਿ ਉਹਨੂੰ ਆਪਣੀ ਕੈਬਨਿਟ 'ਚੋਂ ਬਾਹਰ ਕਰੋ ਤੇ ਉਹਨੂੰ ਗ੍ਰਿਫਤਾਰ ਕਰੋ। ਹੁਣ ਇਹਦਾ ਮਤਲਬ ਤਾਂ ਸਪਸ਼ਟ ਹੈ ਕਿ ਉਸ ਦੇ ਵਿੱਚ ਉਹਨਾਂ ਨੇ ਕਟਾਰੂ ਚੱਕ ਦਾ ਹਵਾਲਾ ਦੇ ਕੇ ਕਿਹਾ ਕਟਾਰੂ ਚੱਕ ਤੋਂ ਵੀ ਮਾੜੀ ਕਰਤੂਤ ਹੈ ਜੀ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਦੇ ਨਜਾਇਜ਼ ਫਾਇਦਾ ਚੁੱਕਿਆ ਗਿਆ, ਕਿਸੇ ਦੇ ਕੰਮ ਦੇ ਲਈ ਉਹਦੀ ਮਜਬੂਰੀ ਦਾ ਫਾਇਦਾ ਚੁੱਕਿਆ ਗਿਆ। ਸੋ ਇਹ ਸਾਰਾ ਘਟਨਾਕ੍ਰਮ ਇਹ ਸਪਸ਼ਟ ਨਹੀਂ ਹੈ ਕਿ ਕੀ ਇਹ ਮੰਤਰੀ ਬਣਨ ਤੋਂ ਬਾਅਦ ਦਾ ਠੀਕ ਹੈ ਜਾਂ ਮੰਤਰੀ ਬਣਨ ਤੋਂ ਪਹਿਲਾਂ ਦਾ, ਕਿਉਂਕਿ ਜਿੰਨੇ ਕੈਬਨਿਟ 'ਚ ਹੈਗੇ ਨੇ ਇਹਨਾਂ 'ਚੋਂ ਕੁਝ ਉਹੋ ਜਿਹੇ ਲੋਕ ਵੀ ਨੇ ਜਿਹੜੇ ਪਹਿਲਾਂ ਵੱਖੋ-ਵੱਖ ਅਹੁਦਿਆਂ ਤੇ ਵੱਖੋ-ਵੱਖ ਪਹੁੰਚ ਵਾਲੀਆਂ ਥਾਵਾਂ ਤੇ ਰਹੇ ਨੇ। ਸੋ ਉਸ ਸਮੇਂ ਵੀ ਕਈ ਲੋਕ ਇਹਨਾਂ ਕੋਲ ਇਨਸਾਫ ਦੀ ਆਸ ਲਈ ਆਉਂਦੇ ਹੋਣਗੇ, ਚਾਹੇ ਕੋਈ ਸਰਕਾਰੀ ਅਹੁਦੇ ਤੇ ਰਿਹਾ, ਚਾਹੇ ਕੋਈ ਕਿਸੇ ਸੰਸਥਾ 'ਚ ਰਿਹਾ, ਚਾਹੇ ਕਿਸੇ ਸੰਬੰਧਿਤ ਉਹ 'ਚ ਰਿਹਾ। ਸੋ ਇਸ ਲਈ ਆਪਣੇ ਉਸ ਅਹੁਦਿਆਂ ਤੇ ਰਹਿੰਦਿਆਂ ਵੀ ਕੀ ਕਿਸੇ ਦੀ ਮਜਬੂਰੀ ਦਾ ਉਸ ਸਮੇਂ ਦਾ ਫਾਇਦਾ ਤਾਂ ਨਹੀਂ ਜਿਹੜੀ ਹੁਣ ਵੀਡੀਓ ਸਾਹਮਣੇ ਆ ਰਹੀ ਆ, ਜਾਂ ਮੰਤਰੀ ਬਣਨ ਤੋਂ ਬਾਅਦ ਦੀ ਆ, ਇਹ ਤਾਂ ਸਪਸ਼ਟ ਨਹੀਂ ਆ। ਔਰ ਵਿਕਰਮ ਮਜੀਠੀਆ ਨੂੰ ਜਦੋਂ ਸਵਾਲ ਆਇਆ ਕਿ ਜਨਾਬ ਦੱਸ ਤਾਂ ਦਿਓ ਕਿ ਕਿਹੜੇ ਪਾਸਿਓਂ ਖੜਾ ਬੰਦਾ ਫੋਟੋ 'ਚ, ਕਹਿੰਦੇ ਮੈਂ ਆਪਣੇ ਵਾਲੇ ਪਾਸੇ ਹਿਸਾਬ ਨਾਲ ਸੋਚਾਂਗੇ, ਤੁਹਾਡੇ ਵਾਲੇ ਪਾਸੇ ਨਾਲ, ਮਤਲਬ ਗੱਲ ਗੋਲ ਕਰਤੀ। ਫਿਰ ਪੁੱਛਿਆ ਕਿ ਜੀ ਹੈ ਕੌਣ, ਕਹਿੰਦੇ ਬਹੁਤ ਨੇੜੇ ਆ ਭਗਵੰਤ ਮਾਨ ਹੋਰਾਂ ਦੇ, ਮਾਨ ਸਾਹਿਬ ਦੇ ਬਹੁਤ ਨਜ਼ਦੀਕੀ ਹੈ। ਤੇ ਫਿਰ ਜਦੋਂ ਪੁੱਛਿਆ ਕਿ ਕਿਹੜੇ ਖੇਤਰ ਦਾ, ਕਹਿੰਦੇ ਮਾਝੇ 'ਚ ਵੀ ਫਿਰਦਾ, ਮਾਲਵੇ 'ਚ ਵੀ ਫਿਰਦਾ ਰਹਿੰਦਾ, ਮੀਡੀਆ ਵਾਲਿਆਂ ਨੂੰ ਕਹਿੰਦੇ ਤੁਹਾਡੇ 'ਚ ਵੀ ਫਿਰਦਾ ਰਹਿੰਦਾ। ਫਿਰ ਪੱਤਰਕਾਰਾਂ ਨੇ ਪੁੱਛਿਆ ਕਿ ਪੱਗ ਵਾਲਾ ਜੀ ਜਾਂ ਬਿਨਾਂ ਪੱਗ ਤੋਂ ਆ, ਕਿ ਪੱਗ ਬੰਨਦਾ ਕਿ ਨਹੀਂ, ਕਹਿੰਦੇ ਦੋ ਹੀ ਕੰਮ ਕਰ ਲੈਂਦਾ। ਅੱਛਾ। ਸੋ ਇਹ ਸਾਰੇ ਉਹ ਜਿਵੇਂ ਕਹਿੰਦੇ ਨਾ ਕਿ ਕੋਈ ਬੁਝਾਰਤ ਬੁੱਝਣ ਤੋਂ ਪਹਿਲਾਂ ਅਤਾ ਪਤਾ ਦੱਸ ਦੋ ਜੀ ਉਹਦਾ ਕੀ ਹੈ। ਸੋ ਇਹ ਅਤੇ ਪਤੇ ਜੇ ਖਾਸੇ ਦੱਸਦੇ ਹੁਣ ਹਿਸਾਬ ਕਿਤਾਬ ਲੱਗੀ ਜਾਂਦਾ ਕਿ ਕਿਹੜਾ ਪੱਗ ਬੰਨਦਾ ਸੀ, ਕਿਹੜਾ ਬੰਨਣ ਲੱਗ ਗਿਆ, ਕਿਹੜਾ ਪਹਿਲਾਂ ਬੰਨਦਾ ਸੀ, ਕਿਹੜੀ ਹੁਣ ਬੰਨਦਾ ਹੈ, ਕਿਹੜਾ ਕਦੇ ਬੰਨ ਲੈਂਦਾ ਕਦੇ ਨਹੀਂ ਬੰਨਦਾ, ਕਿਹੜਾ ਕਿਸੇ ਖਾਸ ਮੌਕੇ ਤੇ ਬੰਨਦਾ। ਤਾਂ ਹੁਣ ਮੀਡੀਆ ਵਾਲੇ ਆਪਣੇ ਅੰਦਾਜ਼ੇ ਲਾਈ ਜਾਂਦੇ ਨੇ। ਵਿਕਰਮ ਮਜੀਠੀਆ ਜੀ ਨੂੰ ਪੈਨ ਡਰਾਈਵ ਦਿਖਾਤੀ ਜੀ, ਤੇ ਪੈਨ ਡਰਾਈਵ ਦੇ ਹਵਾਲੇ ਨਾਲ ਇਸ ਤਸਵੀਰ ਦੇ ਵਿੱਚ ਜਿੰਨੇ ਬੰਦੇ ਨੇ ਉਹਨਾਂ ਸਾਰਿਆਂ ਦੇ ਸਾਹ ਸੁੱਕੇ ਨੇ। ਕਾਰਨ ਇਹ ਵੀ ਹੈ ਕਿ ਕਈ ਵਾਰ ਜਿਹੜਾ ਵਿਅਕਤੀ ਹੁਣ ਦਾਅਵਾ ਕਰਨਾ ਚਾਹੁੰਦਾ ਵਿਕਰਮ ਮਜੀਠੀਆ, ਉਹਨੂੰ ਇਹ ਤਾਂ ਪਤਾ ਹੈ ਕਿ ਜੋ ਬੰਟੀ ਰਮਾਣੇ ਨਾਲ ਹੋਇਆ ਉਹ ਮੇਰੇ ਨਾਲ ਵੀ ਹੋ ਸਕਦਾ ਜੇ ਝੂਠ ਨਿਕਲਿਆ ਇਹ ਗੱਲ। ਹਾਂਜੀ ਹਾਂਜੀ ਬਿਲਕੁਲ। ਇਸ ਲਈ ਕੱਲੀ ਇਹੀ ਮਸਲਾ ਨਹੀਂ ਗਾ ਕਿ ਇਹ ਵੀਡੀਓ ਹੈ ਜਾਂ ਇੱਕ ਕਲਿੱਪ ਹੈ, ਮਸਲਾ ਇਹ ਵੀ ਹੈ ਕਿ ਅੱਜ ਤਕਨੀਕ ਦਾ ਜਿਹੜਾ ਯੁੱਗ ਹੈ ਉਹ 'ਚ ਚਿਹਰੇ ਮੋਹਰੇ, ਸਿਰ ਪੈਰ ਬਦਲ ਦਿੱਤੇ ਜਾਂਦੇ ਨੇ। ਹਾਂਜੀ ਹਾਂਜੀ, ਕਿਸੇ ਦਾ ਸਿਰ ਵੀ ਲੱਗਦਾ। ਇਸ ਲਈ ਮੰਨਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਨੇ ਤਕਨੀਕੀ ਤੌਰ ਤੇ ਉਹਦੀ ਵੀ ਜਾਂਚ ਕਰਾ ਲਈ ਹੋਣੀ ਪੂਰੀ, ਠੀਕ ਹੈ, ਕਿ ਹਾਂ ਇਹ ਸਹੀ ਹੈ। ਉਸ ਤੋਂ ਬਾਅਦ ਹੀ ਐਡਾ ਬੜਾ ਦਾਅਵਾ ਕੀਤਾ ਕਿਉਂਕਿ ਉਹ ਵੀ ਮੰਤਰੀ ਰਹੇ ਨੇ ਪੰਜਾਬ 'ਚ, MLA ਰਹੇ ਨੇ, ਤੇ ਇਸ ਲਈ ਉਹਨਾਂ ਨੂੰ ਵੀ ਸਮਝ ਹੈ ਕਿ ਹਾਂ ਇਹ ਕਿਸੇ ਤੇ ਏਦਾਂ ਦੋਸ਼ਾਰੋਪਣ ਕਰਨਾ ਸਹੀ ਨਹੀਂ ਹੋਊਗਾ। ਜੀ ਜੀ ਬਿਲਕੁਲ। ਜੇ ਅਨਮੋਲ ਹੀਰੇ ਸੱਚਮੁੱਚ ਹੀਰੇ ਨੇ ਪ੍ਰਵੀਨ ਜੀ, ਤੇ ਫਿਰ ਪ੍ਰੈਸ ਕਾਨਫਰੰਸ ਵਿਕਰਮ ਮਜੀਠੀਆ ਨੂੰ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਮੰਤਰੀਆਂ ਨਾਲ ਬਿਠਾ ਕੇ ਕਰਨੀ ਚਾਹੀਦੀ ਆ ਤੇ ਉਹਦੇ ਵਿੱਚ ਵਿਕਰਮ ਮਜੀਠੀਆ ਨੂੰ ਸੱਦਣਾ ਚਾਹੀਦਾ ਕਿ ਆ ਜਾ ਚਲਾ ਵੀਡੀਓ ਜੇ ਸਾਡੀ, ਜੇ ਸਹੀ ਨੇ।
ਜੀ। ਤੇ ਜੇ ਸਹੀ ਨਹੀਂ ਹੈਗੇ ਤਾਂ ਵੀ ਲੋਕ ਲਾਜ ਲਈ, ਸਮਾਜਿਕ ਵਰਤਾਰੇ ਲਈ, ਤੇ ਜਿਹਦੇ ਨਾਲ ਧੱਕੇਸ਼ਾਹੀ ਦੀ ਵੀਡੀਓ ਹੈ ਉਹਦੀ ਇੱਜ਼ਤ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਉਸ ਵਿਅਕਤੀ ਨੂੰ ਸਾਹਮਣੇ ਆ ਜਾਣਾ ਚਾਹੀਦਾ ਕਿ ਮੈਂ ਆ ਜੀ ਉਹ ਕਾਲੀ ਭੇਡ, ਮੇਰੀ ਕਰਤੂਤ ਹੈ ਜੀ, ਮੈਨੂੰ ਮਾਫ ਕਰ ਦਿਓ, ਪਰ ਇਹ ਵੀਡੀਓ ਜਨਤਕ ਨਾ ਕਰਿਓ ਜੀ। ਆ ਜਾਵੇ ਸਾਹਮਣੇ, ਜੀ, 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 ਹੈ ਦਮ ਬਿਲਕੁਲ। ਕਿਸੇ ਮਾਂ ਦੇ ਪੁੱਤ 'ਚ ਇਹਨਾਂ 'ਚ। ਹੂੰ। ਦੂਸਰਾ ਪੱਖ ਇਹ ਵੀ ਚਰਚਾ ਚੱਲਦਾ ਹਾਂਜੀ। ਕਿ ਕਿਤੇ ਵਿਕਰਮ ਮਜੀਠੀਆ ਦੇ ਡਰ ਨੇ ਕਈਆਂ ਨੂੰ ਪਸੀਨਾ ਤਾਂ ਨਹੀਂ ਲਿਆਤਾ ਜੀ। ਕਿ ਵੀਡੀਓ ਇੱਕ ਦੀ ਹੋਵੇ ਤੇ ਹਰੇਕ ਸੋਚੀ ਜਾਂਦਾ ਹੋਵੇ ਅੱਛਾ ਮੇਰੀ ਵਾਲੀ ਤਾਂ ਨਹੀਂ ਆ ਗਈ, ਕਿਉਂਕਿ ਇਹਨਾਂ 'ਚੋਂ ਜ਼ਰੂਰੀ ਨਹੀਂਗਾ ਕਿ ਅਸੀਂ ਨਹੀਂ ਕਹਿੰਦੇ ਰੱਬ ਕਰੇ ਕੋਈ ਵੀ ਇਹੋ ਜਿਹਾ ਨਾ ਹੋਵੇ, ਹਾਂਜੀ, ਹਾਂਜੀ, ਹਾਂਜੀ। ਦੋ ਚਾਰ ਇਹੋ ਜਿਹੇ ਹੋਣ, ਹੂੰ। ਇਸ ਲਈ ਹਰੇਕ ਨੂੰ ਆਪਣਾ ਆਪਣਾ ਫਿਕਰ ਹੋਣਾ। ਪਰ ਵਿਕਰਮ ਮਜੀਠੀਆ ਜੇ ਦਾਅਵਾ ਕਰ ਰਿਹਾ ਔਰ ਜੇ ਦਾਅਵਾ ਸੱਚ ਹੈ, ਫਿਰ ਉਸ ਮਾਮਲੇ ਤੇ ਸਰਕਾਰ ਨੂੰ ਖੁਦ ਉਹਦੇ ਨਾਲ ਰਾਬਤਾ ਕਰਨਾ ਚਾਹੀਦਾ, ਭਗਵੰਤ ਮਾਨ ਨੂੰ ਬੁਲਾ ਲੈਣਾ ਚਾਹੀਦਾ ਕਿ ਇਹ ਸਵਾਲ ਭਾਈ ਇਕੱਲੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਤੋਂ ਬਣੇ ਮੰਤਰੀ ਦਾ ਨਹੀਂ, ਇਹ ਇਕੱਲੇ ਪੰਜਾਬ ਦੇ ਇੱਕ ਮੰਤਰੀ ਦਾ ਨਹੀਂ, ਇਹ ਸਮੁੱਚੇ ਪੰਜਾਬ ਦਾ ਹੈ, ਕਿਉਂਕਿ ਉਹ ਪੰਜਾਬ ਦੇ ਨੁਮਾਇੰਦੇ ਨੇ ਇਸ ਮੌਕੇ। ਸੋ ਉਸ ਪੰਜਾਬ ਦੇ ਅਕਸ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੂੰ ਖੁਦ ਪਹਿਲਕਦਮੀ ਕਰਕੇ ਉਹਨੂੰ ਕੈਬਨਿਟ 'ਚੋਂ ਬਾਹਰ ਕਰ ਦੇਣਾ ਚਾਹੀਦਾ ਔਰ ਵੀਡੀਓ ਜਨਤਕ ਹੋਣ ਤੋਂ ਰੋਕਣੀ ਚਾਹੀਦੀ ਆ। ਤੇ ਪਰ ਉਹ ਤਾਂ ਫੋਨ ਨਹੀਂ ਚੱਕਦੇ, ਕਹਿੰਦੇ ਜੀ ਮੇਰਾ ਵਿਕਰਮ ਮਜੀਠੀਆ ਕਹਿੰਦੇ। ਅੱਛਾ। ਤੇ ਜੇ ਫੋਨ ਨਹੀਂ ਚੱਕਦੇ ਤੇ ਕਹਿੰਦੇ ਜੀ ਮੈਂ ਆਲੇ ਨਿਆਣੇ ਦੀ ਐਡਮਿਸ਼ਨ ਵੀ ਕਰਾਉਣੀ ਆ ਜੀ, ਇਸ ਲਈ ਮੈਂ ਪਹਿਲਾਂ ਪੰਗਾ ਨਹੀਂ ਲੈਣਾ ਜੀ, ਇਹ ਤਾਂ ਮੈਨੂੰ ਵੀ ਬੰਟੀ ਨਿਮਾਣੇ ਵਾਂਗ ਅੰਦਰ ਦੇ ਦੇਣਗੇ ਜੀ। ਜੇ ਉਹ ਨਹੀਂ ਚੱਕਦੇ ਫੋਨ ਔਰ ਵਿਕਰਮ ਮਜੀਠੀਆ ਕਹਿੰਦੇ ਵੀਡੀਓ ਕਲਿੱਪ ਮੈਂ ਪੈਨ ਡਰਾਈਵ ਮੁੱਖ ਮੰਤਰੀ ਨੂੰ ਦੇਣੀ ਆ, ਤੇ ਜੇਕਰ ਉਹ ਪਹੁੰਚ ਨਹੀਂ ਹੁੰਦੀ ਫਿਰ ਵਿਕਰਮ ਮਜੀਠੀਆ ਕੀ ਕਰਨਗੇ? ਕੀ ਖੈਰੇ ਮੰਗ ਕਟਾਰੂ ਚੱਕ ਵਾਲੀ ਵੀਡੀਓ ਮੰਗ ਰਾਜਪਾਲ ਨੂੰ ਸੌਂਪ ਕੇ ਆਉਣਗੇ? ਜੀ, ਜੀ। ਜਾਂ ਉਹਦੇ ਵਿੱਚੋਂ ਕੁਝ ਫੋਟੋਆਂ ਸਿਰਫ ਚਿਹਰਾ ਦਿਖੇ, ਮੋਹਰਾ ਦਿਖੇ, ਪਛਾਣ ਹੋਵੇ, ਉਹੀ ਜੀ ਕੋਈ ਫੋਟੋ ਜਨਤਕ ਕਰਨਗੇ? ਕੀ ਕੋਈ ਕਲਿੱਪ ਐਡਿਟ ਕਰਾ ਕੇ ਜਨਤਕ ਕਰਨਗੇ? ਕੀ ਹੋਊਗਾ ਇਹ ਅਗਲਾ ਅਜੇ ਆਉਣਾ ਬਾਕੀ ਹੈ ਔਰ 2 ਜਾਂ 3 ਦਿਨਾਂ 'ਚ ਸਾਫ਼ ਹੋ ਜਾਣਾ, ਤੇ ਇਹਦੇ ਨਾਲ ਪੰਜਾਬ ਸਰਕਾਰ ਦੇ ਅੰਦਰ ਤਸੱਲੀ ਤਾਂ ਮਚੂਗੀ ਜੀ। ਪਰ ਪਰ ਬਸ਼ਰਮਾਂ ਦੀ ਡੁੱਲੀ ਦਾਲ ਕਹਿੰਦੇ ਅਸੀਂ ਤਾਂ ਐਂ ਖਾਂਦੇ ਆ, ਸੋ ਲਿਟ ਲਿਟ ਖਾਣ। ਤੇ ਇਸ ਲਈ ਜੇ ਪਹਿਲਾਂ ਕਟਾਰੂ ਚੱਕ ਵਾਲੇ ਮਾਮਲੇ ਤੇ ਕੋਈ ਕਾਰਵਾਈ ਕਰ ਲਈ ਹੁੰਦੀ ਤਾਂ ਮੰਨਦੇ ਕਿ ਇਹਨਾਂ ਨੂੰ ਸ਼ਰਮ ਹਿਆ ਹੈ। ਸੋ ਇਸ ਲਈ ਇਹਨਾਂ ਦੀ ਸ਼ਰਮ ਹਿਆ ਦੀ ਉਮੀਦ ਤਾਂ ਨਹੀਂ ਇਹਨਾਂ ਤੋਂ, ਪਰ ਫਿਰ ਵੀ ਜੇਕਰ ਵਿਕਰਮ ਮਜੀਠੀਆ ਦੀ ਗੱਲ 'ਚ ਕੋਈ ਸੱਚਾਈ ਆ ਤੇ ਫਿਰ ਇਹ ਵੱਡੀ ਨਮੋਸ਼ੀ ਵਾਲੀ ਗੱਲ ਆ, ਤੇ ਜੇ ਉਹ ਝੂਠੇ ਦੋਸ਼ ਲਾ ਰਹੇ ਨੇ ਤਾਂ ਕਾਰਵਾਈ ਉਹਨਾਂ ਤੇ ਵੀ ਹੋਣੀ ਚਾਹੀਦੀ ਹੈ। ਬਿਲਕੁਲ ਸ਼ਰਮਾ ਜੀ, ਸਵਾਲ ਤਾਂ ਦੋਨਾਂ ਧਿਰਾਂ ਦੇ ਉੱਤੇ ਹੀ ਹੈ, ਤੇ ਪਰ ਇੱਕ ਧਿਰ ਨੇ ਤਾਂ ਪਹਿਲ ਕਰ ਲਈ ਹੈ, ਹੁਣ ਦੂਜੀ ਧਿਰ ਜਿਵੇਂ ਤੁਸੀਂ ਦੱਸਿਆ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਉਹਨਾਂ ਦਾ ਪੱਖ ਕੀ ਹੈ ਜਾਂ ਉਹ ਕਹਿਣਾ ਕੀ ਚਾਹੁੰਦੇ ਨੇ। ਪਰ ਅਸਲ ਦੇ ਵਿੱਚ ਤੁਸੀਂ ਦੇਖੋ ਕਿ ਸਿਆਸਤ ਦੇ ਵਿੱਚ ਆਮ ਤੌਰ 'ਤੇ ਸਿਧਾਂਤ ਨੂੰ ਪਹਿਲ ਦਿੱਤੀ ਜਾਂਦੀ ਹੈ, ਤੇ ਇਹ ਕਿਹਾ ਜਾਂਦਾ ਕਿ ਜਿਹੜਾ ਪਬਲਿਕ ਫਿਗਰ ਹੈ, ਜਿਹੜਾ ਬੰਦਾ ਦੁਨੀਆ ਦੇ ਵਿੱਚ ਵਿਚਰਦਾ, ਉਹਦਾ ਕਰੈਕਟਰ ਜਿਹੜਾ ਉਹਦਾ ਚਰਿੱਤਰ ਹੈ ਉਹ ਸਾਫ਼ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਉਹ ਕਦੇ ਠੱਗੀ ਠੋਰੀ ਨਾ ਮਾਰਦਾ ਹੋਵੇ, ਚੋਰ ਚੱਕਾ ਨਾ ਹੋਵੇ, ਜੂਆ ਨਾ ਖੇਡਦਾ ਹੋਵੇ, ਉਹਦੇ 'ਚ ਹੋਰ ਤਰੀਕਿਆਂ ਦੇ ਜਿਹੜੇ ਸਾਡੇ ਸਮਾਜ ਦੇ ਵਿੱਚ ਇਖਲਾਕੀ ਤੌਰ ਤੇ ਚੀਜ਼ਾਂ ਸਵੀਕਾਰ ਨਹੀਂ, ਉਹ ਵੀ ਨਹੀਂ ਹੋਣੀਆਂ ਚਾਹੀਦੀਆਂ ਉਹਦੇ 'ਚ। ਪਰ ਤੁਸੀਂ ਦੇਖੋ ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਐਸੀਆਂ ਚੀਜ਼ਾਂ ਆਉਂਦੀਆਂ ਰਹੀਆਂ, ਤੇ ਕਈ ਲੋਕ ਜਿਹੜੇ ਨੀਲੀ ਫਿਲਮ, ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਤੇ ਜਿਹੜੇ ਲੋਕ ਅਸਲ ਦੇ ਵਿੱਚ ਥੋੜ੍ਹੀ ਛੇਤੀ ਸਿਆਸਤ ਦੇ ਵਿੱਚ ਆਏ ਜਾਂ ਹੋਛੇਪਣ 'ਚ ਆਏ, ਤਾਂ ਉਹਨਾਂ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਐਕਸੈਸ ਜਿਹੜੇ ਸਿਆਸਤਦਾਨ ਹੁੰਦੇ ਨੇ ਜਾਂ ਜਿਹੜੇ ਕਦੇ ਸਾਬਕਾ ਹੋ ਜਾਂਦੇ ਨੇ, ਪਰ ਉਹਨਾਂ ਦਾ ਐਕਸੈਸ ਰਹਿੰਦਾ ਇਹਨਾਂ ਚੀਜ਼ਾਂ ਨੂੰ ਹਾਸਲ ਕਰਨ ਦਾ। ਸੋ ਗਾਹੇ ਬਗਾਹੇ ਉਹ ਜਿਹੜੀਆਂ ਚੀਜ਼ਾਂ ਨੇ ਆਉਂਦੀਆਂ ਰਹਿੰਦੀਆਂ। ਤੁਹਾਨੂੰ ਯਾਦ ਹੋਣਾ ਜਦੋਂ ਅਕਾਲੀ ਦਲ 'ਚੋਂ ਲੀਡਰ ਛੱਡ ਭੱਜ ਰਹੇ ਸੀ, ਤਾਂ ਕਈ ਲੀਡਰ ਇਸੇ ਕਰਕੇ ਨਾਲ ਲੱਗੇ ਰਹੇ ਕਿ ਕਿਤੇ ਸਾਡਾ ਕੁਛ ਸਾਹਮਣੇ ਨਾ ਆ ਜਾਏ। ਇਹਦਾ ਮਤਲਬ ਕਿਤੇ ਨਾ ਕਿਤੇ ਉਹ ਸੀਗਾ ਮਨ ਦੇ ਵਿੱਚ ਗੱਲ ਕਿ ਖਬਰਾਂ ਕੱਲ੍ਹ ਨੂੰ ਕੀ ਹੋ ਜਾਣਾ। ਆਪਾਂ ਅਗਲੀ